ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਾਡੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। जी मेरे वालों भी सब सुनने वाले सत्कारयोग ਸਰੋਤਿਆਂ ਨੂੰ और देख रहे दर्शकों ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਅਮਰੀਕਾ ਦੇ ਵਿੱਚ ਅੱਜ 19 ਸਤੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ, ਜਦ ਕਿ ਪਾਕਿਸਤਾਨ 'ਚ 20 ਸਤੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਅੱਜ ਦੇ ਪਾਕਿਸਤਾਨ ਦੇ ਨਾਲ ਜੁੜੇ ਪਿਛਲੇ 24 ਘੰਟਿਆਂ ਦੇ ਖਬਰਾਂ ਦੇ ਇਸ ਬੁਲਟਨ ਯਾਨੀ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਸਾਡੀਆਂ ਇਹ ਖਬਰਾਂ ਹਫਤੇ 'ਚ ਪਾਈਆਂ ਨੇ, ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। बाद में पहली खबर हले मसूद, पाकिस्तान दे एटम बम हुण सऊदी अरब भी वरत सकता है। जे किसी होर मुल्क ने समझौता करना है ते कर लो, ये आखना है जनाब ख्वाजा आसिफ होरां दा। ਪਾਕਿਸਤਾਨ ਔਰ ਸਾਊਦੀ ਅਰਬ ਵਿਚਕਾਰ ਕੱਲ ਜਿਹੜਾ ਡਿਫੈਂਸ ਸਮਝੌਤਾ ਹੋਇਆ ਇਹ ਕੰਮ ਉਹਦੇ ਤੋਂ ਬਾਅਦ ਆਇਆ ਔਰ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਇਹ ਬਿਆਨ ਜੀਓ ਟੀਵੀ ਦੇ ਇੱਕ ਪ੍ਰੋਗਰਾਮ 'ਚ ਇੰਟਰਵਿਊ ਦੌਰਾਨ ਦਿੱਤਾ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਦੋਵੇਂ ਮੁਲਕਾਂ ਦਾ ਸਮਝੌਤਾ ਜਿਹੜਾ ਇਹਦਾ ਮਤਲਬ ਇਹ ਹੈ ਕਿ ਜੇ ਹੁਣ ਪਾਕਿਸਤਾਨ ਤੇ ਹਮਲਾ ਹੁੰਦਾ ਹੈ ਤੇ ਸਾਊਦੀ ਅਰਬ ਉਹਨੂੰ ਆਪਣੇ ਤੇ ਹਮਲਾ ਸਮਝੇਗਾ, ਜੇ ਸਾਊਦੀ ਅਰਬ ਤੇ ਹਮਲਾ ਹੁੰਦਾ ਤੇ ਪਾਕਿਸਤਾਨ ਉਹਨੂੰ ਆਪਣੇ ਤੇ ਹਮਲਾ ਸਮਝੇਗਾ। ਪਾਕਿਸਤਾਨ ਤੇ ਇੱਕ ਐਟੋਮਿਕ ਪਾਵਰ ਹੈ ਤੇ ਇਹਦੇ ਕਾਰਨ ਬਹੁਤ ਸਾਰੇ ਮਾਮਲਿਆਂ ਤੋਂ ਬਚਿਆ ਹੋਇਆ ਹੈ। ਤੇ ਉੱਥੇ ਫਿਰ ਖਾਜਾ ਆਸਫ ਹੋਣਾ ਨੇ ਆਖਿਆ ਕਿ ਪਾਕਿਸਤਾਨ ਆ ਜਿਹੜਾ ਇਹ ਹੁਣ ਇਹ ਜਿੰਨੇ ਐਟਮੀ ਹਥਿਆਰ ਨੇ ਸਾਡੇ, ਐਟਮ ਬੰਬ ਨੇ ਸਾਡੇ, ਇਹਨਾਂ ਤੇ ਸਾਊਦੀ ਅਰਬ ਨੂੰ ਵੀ ਉਹ ਪੂਰਾ ਹੱਕ ਦਿੰਦਾ ਜੋ ਸਾਡਾ ਹੈ। ਕੰਮ ਆ ਜਿਹੜਾ ਇਹ ਭਾ ਗਿਆ ਹੈ ਕਿਉਂਕਿ ਇਸ ਬਿਆਨ ਦੇ ਉੱਤੇ ਇੰਟਰਨੈਸ਼ਨਲ ਐਟੋਮਿਕ ਤਵਨਾਈ ਏਜੰਸੀ ਹੈ ਜਾਂ ਐਟੋਮਿਕ ਐਨਰਜੀ ਏਜੰਸੀ ਹੈ ਜਿਹੜੀ, ਉਹਨੇ ਹਜੇ ਤੱਕ ਕੋਈ ਕਹਿ ਲਵੋ ਕਿ ਜਵਾਬ ਨਹੀਂ ਦਿੱਤਾ। ਸਾਊਦੀ ਅਰਬ ਵੀ ਇਸ ਏਜੰਸੀ ਦੇ ਨਾਲ ਇੱਕ ਸਮਝੌਤੇ 'ਚ ਹੈ, ਪਾਕਿਸਤਾਨ ਵੀ ਇਸ ਏਜੰਸੀ ਦੇ ਨਾਲ ਇੱਕ ਸਮਝੌਤੇ 'ਚ ਹੈ। ਦੁਨੀਆ ਦਾ ਪਹਿਲਾ ਮਾਮਲਾ ਹੈ ਕਿ ਜਦੋਂ ਐਟੋਮਿਕ ਪਾਵਰ ਐਟਮ ਬੰਬ ਰੱਖਣ ਵਾਲਾ ਇੱਕ ਮੁਲਕ ਕਹਿੰਦਾ ਕਿ ਐਟਮ ਬੰਬ ਦੇ ਮੇਰੇ ਨੇ, ਪਰ ਜੇ ਉਹ ਦੂਸਰਾ ਚਾਹੇਗਾ ਤੇ ਉਹ ਵੀ ਚਲਾ ਲਵੇ, ਤੁਹਾਨੂੰ ਕੋਈ ਇਤਰਾਜ਼ ਨਹੀਂ। ਸੋ ਇਹ ਇੱਕ ਕੰਮ ਹੈ ਜਿਹੜਾ ਇਹ ਬਿਆਨ ਵੇਖੋ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਦੇ ਗਲ ਨਾ ਪੈ ਜਾਵੇ। ਦੂਸਰੇ ਪਾਸੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਨੇ ਵੀ ਇਹ ਬਿਆਨ ਦਿੱਤਾ ਔਰ ਜਿਹੜੀ ਗੱਲ ਤੁਸੀਂ ਦੱਸੀ ਕਿ ਖਾਜਾ ਆਸਫ ਹੋਣਾ ਨੇ ਵੀ ਆਖਿਆ, ਉਹਨਾਂ ਆਖਿਆ ਬਿਲਕੁਲ ਜੀ ਸਾਊਦੀ ਅਰਬ ਦੇ ਤੋਂ ਸਾਡੀ ਜਾਨ ਵਾਰੀ ਜਾਵਾਂਗੇ, ਉਹਦਾ ਆਉਣ ਵਾਲੀ ਤੱਤੀ ਹਵਾ ਜਿਹੜੀ ਉਹਨੂੰ ਪਹਿਲਾਂ ਸਾਨੂੰ ਡੇਗਣਾ ਪਏਗਾ। ਤੇ ਜਿੱਦਾਂ ਅਸੀਂ ਸਾਊਦੀ ਅਰਬ ਦੇ ਨਾਲ ਸਮਝੌਤਾ ਕੀਤਾ, ਜੇ ਅਰਬ ਮੁਲਕ ਨੇ ਜਿਹੜੇ ਉਹ ਇਹੋ ਜਿਹੇ ਸਮਝੌਤੇ ਪਾਕਿਸਤਾਨ ਨਾਲ ਕਰਨਾ ਚਾਹੁੰਦੇ ਨੇ ਤੇ ਪਾਕਿਸਤਾਨ ਬਿਲਕੁਲ ਤਿਆਰ ਆ। ਹੁਣ ਮਾਮਲਾ ਇਹ ਹੈ ਕਿ ਪਾਕਿਸਤਾਨ ਸ਼ਾਇਦ ਸਾਰੇ ਅਰਬ ਮੁਲਕਾਂ ਨੂੰ ਕਹਿ ਚੁੱਕਿਆ ਹੈ, ਆਪਸ ਦੀ ਗੱਲ ਜੋ ਲੱਗਣ ਡਿਆ ਕਿ ਤੁਹਾਡੇ ਕੋਲ ਤਾਂ ਇਸਰਾਈਲ ਨਾਲ ਨਹੀਂ ਨਿਬੜਿਆ ਜਾਣ ਡਿਆ, ਮੈਂ ਨਿਬੜ ਕੇ ਹੋਣਾ ਆ, ਮੇਰੇ ਪਿੱਛੇ ਖਲੋਵੋ, ਹਥਿਆਰ ਮੇਰੇ ਨੇ, ਸਰਮਾਇਆ ਤੁਹਾਡਾ ਹੈ ਤੇ ਨਿਬੜਤੀ ਬੜਨੇ ਨੇ। ਇਹ ਇਸ਼ਾਰੇ ਜਿਹੜੇ ਨੇ ਇਹ ਕੋਈ ਚੰਗੇ ਨਹੀਂ ਗਏ ਹੈ ਇਸ ਮਾਮਲੇ 'ਚ। ਅਰਬ ਨੇ ਜਿਹੜੇ ਉਹਨਾਂ ਕੋਲ ਦੌਲਤ ਹੈ, ਪਾਕਿਸਤਾਨ ਕੋਲ ਗੁਰਬਤ ਹੈ, ਅਰਬਾਂ ਕੋਲ ਹਥਿਆਰ ਹੈ ਨਹੀਂ, ਪਾਕਿਸਤਾਨ ਕੋਲ ਹਥਿਆਰ ਆ। ਸੋ ਮੈਨੂੰ ਲੱਗ ਰਿਹਾ ਹੈ ਕਿ ਪਾਕਿਸਤਾਨ ਨੇ ਆਪਣੀਆਂ ਫੌਜਾਂ, ਆਪਣੇ ਹਥਿਆਰ ਨੇ ਜਿਹੜੇ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਵਿਕਾਊ ਰੱਖ ਦਿੱਤੇ ਨੇ, ਇਹ ਬਸ ਇਹੋ ਜਿਹੇ ਸਮਝੌਤਿਆਂ ਦੇ ਨਾਲ ਕੋਈ ਮਾਮਲੇ ਨੇ ਜਿਹੜੇ ਉਹ ਅੱਗੇ ਟੁਰਨ ਡੇ ਨੇ। ਤੇ ਇਹ ਵੀ ਆਖਣਾ ਸੀਗਾ ਖਾਜਾ ਆਸਫ ਦਾ ਕਿ ਇਹ ਪਿਓਰਲੀ ਇੱਕ ਡਿਫੈਂਸ ਸਮਝੌਤਾ ਹੈ, ਜਦਕਿ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦਾ ਇਹ ਬਿਆਨ ਆ ਔਨ ਗਰਾਊਂਡ ਆ ਪ੍ਰਵੀਨ ਜੀ। ਉਹ ਕਹਿੰਦੇ ਨੇ ਕਿ ਜੀ ਬਹੁਤ ਸਾਰੇ ਅਰਬ ਮੁਲਕਾਂ ਨੇ ਸਾਡੇ ਨਾਲ ਰਾਬਤਾ ਕੀਤਾ ਹੈ ਔਰ ਉਹ ਇਹੋ ਜਿਹਾ ਸਮਝੌਤਾ ਕਰਨ ਦੇ ਰੀਝਵਾਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕੋਈ ਹੋਰ ਸਮਝੌਤਾ ਵੀ ਹੋਵੇ ਔਰ ਉਹਨਾਂ ਮੁਲਕਾਂ ਦਾ ਨਾਮ ਵੀ ਸਾਹਮਣੇ ਆ ਜਾਏ। ਜੀ ਮਸੂਦ ਬਾਦ ਨੇ ਅਗਲੀ ਖਬਰ ਹਲੇ ਜਸਟਿਸ ਤਾਰਕ ਜਹਾਂਗੀਰ ਹੋਰਾਂ ਨੂੰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਨੇ ਕੰਮ ਕਰਨ ਤੋਂ ਰੋਕਿਆ ਤੇ 5 ਜੱਜ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਦੇ ਖਿਲਾਫ ਸੁਪਰੀਮ ਕੋਰਟ ਚਲੇ ਗਏ। ਜੀ ਬਿਲਕੁਲ ਇਹੋ ਹੀ ਹੋਇਆ ਔਰ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜਾਲੀ ਡਿਗਰੀ ਦੇ ਇਲਜ਼ਾਮ ਤੋਂ ਬਾਅਦ ਸਾਬਤ ਨਹੀਂ ਹੋਇਆ ਕਿ ਡਿਗਰੀ ਜਾਲੀ ਹੈ ਜਾਂ ਨਹੀਂ ਹੈ। ਜੇ ਸਾਬਤ ਵੀ ਹੋ ਜਾਂਦਾ ਤੇ ਹੁਣ ਜਦੋਂ ਵਕਾਲਤਨਾਮਾ ਲਿਆ ਸੀਗਾ ਉਦੋਂ ਡਿਗਰੀਆਂ ਚੈੱਕ ਨਹੀਂ ਹੁੰਦੀਆਂ, ਜਦੋਂ ਫਿਰ ਹਾਈ ਕੋਰਟ ਦਾ ਲਾਇਸੈਂਸ ਅਪਲਾਈ ਕੀਤਾ ਜਾਂਦਾ ਕਿ ਮੈਂ ਹੁਣ ਹਾਈ ਕੋਰਟ ਦਾ ਵਕੀਲ ਬਣਨਾ, ਉਦੋਂ ਡਿਗਰੀਆਂ ਦੀ ਜਾਂਚ ਨਹੀਂ ਹੁੰਦੀ, ਉਦੋਂ ਉਹ ਜਿਹੜੇ ਬੋਰਡ ਯੂਨੀਵਰਸਿਟੀਆਂ ਉੱਥੋਂ ਤਸਦੀਕ ਨਹੀਂ ਹੁੰਦੀ। ਉਸ ਤੋਂ ਬਾਅਦ ਜਦੋਂ ਸਰਕਾਰੀ ਨੌਕਰੀ ਹੋਵੇ ਉਦੋਂ ਤੇ ਵਾਲ ਦੀ ਖਲ ਤੱਕ ਲੈਂਦੀ। ਹੁਣ ਇਹ ਕੰਮ ਤੋਂ ਰੋਕਣ ਦਾ ਮਤਲਬ ਇਹਨਾਂ ਜੱਜਾਂ ਦਾ ਇਹ ਹੈ ਕਿ ਅਸੀਂ 5 ਜੱਜ ਵੀ ਇਸਲਾਮਾਬਾਦ ਹਾਈ ਕੋਰਟ ਦਾ ਹਿੱਸਾ ਆ, ਪਰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਡੋਗਰ ਸਾਹਿਬ ਨੇ ਜਿਹੜੇ ਉਹ ਆਪਣੀ ਮਨਮਰਜ਼ੀ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਕੇਸ ਦੇਣ ਦੇ ਨੇ, ਇਸ ਲਈ ਕਿ ਉਹਨਾਂ ਕੇਸਾਂ ਦੇ ਉਹ ਆਪਣੀ ਮਨਮਰਜ਼ੀ ਦੇ ਫੈਸਲੇ ਲੈਣੇ ਚਾਹੁੰਦੇ ਨੇ। ਇਸ ਕਰਕੇ ਇਹ 5 ਦੇ 5 ਜੱਜ ਜਿਨ੍ਹਾਂ ਦੇ ਵਿੱਚ ਜਸਟਿਸ ਤਾਰਕ ਜਹਾਂਗੀਰੀ, ਜਸਟਿਸ ਮੋਹਸਨ ਅਖਤਰ ਕਿਆਨੀ, ਜਸਟਿਸ ਬਾਬਰ ਸੱਤਾਰ, ਜਸਟਿਸ ਸਮਨ ਰਿਫਤ ਜਿਨ੍ਹਾਂ ਨੇ ਪਿਛਲੇ ਹਫਤੇ ਇਲਜ਼ਾਮ ਵੀ ਲਾਇਆ ਉਹਨਾਂ ਤੇ, ਔਰ ਜਸਟਿਸ ਇਜਾਜ਼ ਇਸਾਕ ਖਾਨ ਜਿਹੜੇ ਝੂਠੇ ਧਰਮ ਦੇ ਇਲਜ਼ਾਮ ਵਾਲੇ ਕੇਸ ਨੂੰ ਸੁਣਨ ਦੇ ਨੇ, ਬਲਾਸਫੇਮੀ ਕੇਸ ਬਹੁਤ ਮਚਿਆ ਪਿਆ ਪਾਕਿਸਤਾਨ 'ਚ, ਉਹਨਾਂ ਨੂੰ ਸੁਣਦੇ ਇਹ ਜੱਜ ਨੇ ਜਿਹੜੇ ਇਹ 5 ਦੇ 5
ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਦੇ ਖਿਲਾਫ ਇਸ ਵੇਲੇ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਚਲੇ ਗਏ ਔਰ ਉਹਨਾਂ ਨੇ ਆਖਿਆ ਕਿ ਇਹ ਇਨਸਾਫ ਦੇ ਮੁਨਾਫੀ ਕੰਮ ਹੋਣ ਡਿਆ ਆ। ਇਹ ਇਨਸਾਫ ਨਹੀਂ ਹੈ ਕਿ ਇੱਕ ਚੀਫ ਜਸਟਿਸ ਆਪਣੀ ਮਨਮਰਜ਼ੀ ਕਰੇ ਔਰ 5 ਜੱਜਾਂ ਨੂੰ ਨੁਕਰੇ ਲਾ ਦੇਵੇ ਔਰ ਉਹਨਾਂ ਨੂੰ ਕੋਈ ਕੇਸ ਵੀ ਨਾ ਦੇਵੇ, ਜੇ ਦੇਵੇ ਤਾਂ ਕੋਈ ਚੱਜ ਦਾ ਨਾ ਦੇਵੇ, ਔਰ ਵੱਡੇ ਜਿਹੜੇ ਹਾਈ ਪ੍ਰੋਫਾਈਲ ਕੇਸ ਨੇ ਉਹ ਆਪਣੀ ਪਸੰਦ ਦੇ ਜਾਂ ਆਪਣੇ ਚਹੇਤੇ ਜੱਜ ਨੇ ਜਿਹੜੇ ਉਹਨਾਂ 'ਚ ਵੰਡ ਦੇਵੇ। ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਨੂੰ ਹੁਣ ਸੁਪਰੀਮ ਕੋਰਟ ਸੁਣਵਾਈ ਲਈ ਮਨਜ਼ੂਰ ਵੀ ਕਰਦੀ ਹੈ ਜਾਂ ਨਹੀਂ, ਕਿਉਂਕਿ ਥੱਲੇ ਤੋਂ ਉੱਤੇ ਤੱਕ ਜੋ ਮਾਮਲੇ 26ਵੇਂ ਆਇਨੀ ਬਦਲਾਅ ਤੋਂ ਬਾਅਦ ਬਣੇ ਨੇ, ਵੇਖੋ ਇਹ ਤਾਂ ਕੋਈ ਸੁਰ ਨਿਕਲਦਾ ਹੈ ਕਿ ਨਹੀਂ। ਜੀ ਮਸੂਦ ਬਾਦ ਨੇ ਅਗਲੀ ਖਬਰ ਲੈ, ਭਾਰਤ ਨੇ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਜਾਣ ਤੋਂ ਉੱਕਾ ਹੀ ਰੋਕ ਦਿੱਤਾ ਹੈ ਤੇ ਪਾਕਿਸਤਾਨ ਨੇ ਭਾਰਤ ਲਈ ਆਪਣੀਆਂ ਉਡਾਰੂ ਹੱਦਾਂ ਬੰਦ ਰੱਖਣ ਲਈ 1 ਮਹੀਨੇ ਦਾ ਵਾਅਦਾ ਕਰ ਛੱਡਿਆ। ਜੀ ਬਿਲਕੁਲ ਠੀਕ ਹੈ, ਔਰ ਅਸਲ 'ਚ ਦੁੱਖ ਦੇਣ ਵਾਲੀ ਖਬਰ ਹੈ ਕਿ ਇਧਰ ਪਾਕਿਸਤਾਨ ਨੇ ਆਖਿਆ ਕਿ ਜੀ ਬਾਰਡਰ ਭਾਰਤ ਵੱਲੋਂ ਬੰਦ ਹੋਇਆ, ਅਸੀਂ ਬਾਅਦ 'ਚ ਕੀਤਾ, ਜਵਾਬ 'ਚ ਜਦੋਂ ਕੀਤਾ ਉਦੋਂ ਵੀ ਅਸੀਂ ਇਹ ਆਖਿਆ ਕਿ ਧਾਰਮਿਕ ਵੀਜ਼ਿਆਂ ਦੇ ਉੱਤੇ ਜਿਸ ਤਰ੍ਹਾਂ ਸਿੱਖ ਸ਼ਰਧਾਲੂ ਨੇ, ਸਿੱਖ ਯਾਤਰੀ ਨੇ ਜਿਹੜੇ ਉਹ ਮੱਥਾ ਟੇਕਣ ਅਗਰ ਆਣਗੇ ਤੇ ਉਹਨਾਂ ਤੇ ਕੋਈ ਰੋਕ ਨਹੀਂ ਹੈ। ਹਿੰਦੂ ਸਿਰਫ ਸਿੱਖਾਂ ਲਈ ਨਹੀਂ, ਹਿੰਦੂ ਅਗਰ ਆਣਗੇ ਤੇ ਉਹਨਾਂ ਵਾਸਤੇ ਵੀ ਵੀਜ਼ੇ ਨੇ ਜਿਹੜੇ ਓਪਨ ਨੇ। ਸੋ ਅਸੀਂ ਤੇ ਬੂਹੇ ਓਪਨ ਰੱਖੇ ਨੇ। ਹੁਣ ਜਦੋਂ ਕਿ ਗੁਰਪੁਰਬ ਦੀਆਂ ਕਹਿ ਲਵੋ ਕਿ ਸਮਾਗਮ ਨੇੜੇ ਨੇ, ਨਵੰਬਰ 'ਚ ਨੇ, ਭਾਰਤ ਵੱਲੋਂ ਹਜੇ ਤੱਕ ਪਾਕਿਸਤਾਨ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਪਾਕਿਸਤਾਨ ਤੋਂ ਜਿਹੜੇ ਮਿਨੋਰਟੀ ਦੇ ਸੂਬਾ ਵਜ਼ੀਰ ਨੇ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਰਮੇਸ਼ ਸਿੰਘ ਅਰੋੜਾ ਹੋਣੇ, ਉਹਨਾਂ ਦਾ ਵੀ ਬਿਆਨ ਆਇਆ ਸੀਗਾ। ਉਹਨਾਂ ਨੇ ਭਾਰਤ ਦੀ ਨਿੰਦਿਆ ਕੀਤੀ ਸੀ ਕਿ ਇਹ ਧਾਰਮਿਕ ਪਾਬੰਦੀਆਂ ਲਾਉਣ ਦੇ ਬਰਾਬਰ ਹੈ। ਪਾਕਿਸਤਾਨ 'ਚ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਵੱਲੋਂ ਬਾਹਰ ਨਿਕਲ ਕੇ ਇhtਜਾਜ ਵੀ ਕੀਤਾ ਗਿਆ ਸੀਗਾ। ਹੁਣ ਫੈਡਰਲ ਜਿਹੜੇ ਧਾਰਮਿਕ ਮਾਮਲਿਆਂ ਦੇ ਪਾਕਿਸਤਾਨ ਦੇ ਫੈਡਰਲ ਮਿਨਿਸਟਰ ਨੇ ਨਾ, ਉਹਨਾਂ ਵੱਲੋਂ ਇਹ ਬਿਆਨ ਸਾਹਮਣੇ ਆਇਆ ਕਿ ਭਾਰਤ ਨੇ ਇਹ ਕੰਮ ਕਰਕੇ ਠੀਕ ਨਹੀਂ ਕੀਤਾ। ਖੇਲਦਾਸ ਕੋਸਤਾਨੀ ਜਾਂ ਖਲਦਾਸ ਕੋਸਤਾਨੀ, ਇਹ ਧਾਰਮਿਕ ਮਾਮਲਿਆਂ ਦੇ ਫੈਡਰਲ ਮਿਨਿਸਟਰ ਨੇ ਜਿਹੜੇ, ਉਹਨਾਂ ਵੱਲੋਂ ਬਿਆਨ ਸਾਹਮਣੇ ਆਇਆ ਕਿ ਭਾਰਤ ਨੇ ਇਹ ਕੰਮ ਕਰਕੇ ਠੀਕ ਨਹੀਂ ਕੀਤਾ। ਮਤਲਬ ਗੱਲ ਪਾਕਿਸਤਾਨ ਨੇ ਕਲੀਅਰ ਕਰ ਦਿੱਤੀ ਹੈ ਕਿ ਭਾਰਤ ਨੂੰ ਦੋ ਟੋਕ ਜਵਾਬ ਦਿੱਤਾ ਹੈ ਕਿ ਨਾ ਮੈਂ ਬਾਰਡਰ ਖੋਲਣਾ ਹੈ, ਜਿੰਨੇ ਯਾਰ ਕੀ ਮੱਥਾ ਟੇਕਣ ਆਉਣਾ ਹੈ, ਜਿੰਨੇ ਪ੍ਰਕਾਸ਼ ਪੁਰਬ ਤੇ ਆਉਣਾ, ਵਿਸਾਖੀ ਤੇ ਆਉਣਾ, ਉਹ ਡਾਇਰੈਕਟ। ਇਹ ਹੁਣ ਇੱਥੇ ਇਹ ਵੀ ਹੈ ਕਿ ਜਿਹੜੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਤੋਂ ਭਾਰਤ ਤੋਂ ਅੱਡ ਜਾਣਗੇ, ਉਹਨਾਂ ਵਾਸਤੇ ਤੇ ਪਾਕਿਸਤਾਨ ਦੇ ਬੂਹੇ ਖੁੱਲੇ ਨੇ। ਪਰ ਭਾਰਤ ਨੇ ਬਾਰਡਰ ਬੰਦ ਕਰ ਦਿੱਤਾ। ਹੁਣ ਭਾਰਤੀ ਜਿਹੜੇ ਸਿੱਖ ਯਾਤਰੀ ਨੇ ਉਹ ਪਾਕਿਸਤਾਨ ਨਹੀਂ ਜਾ ਸਕਣਗੇ। ਤੇ ਰਹੀ ਗੱਲ ਕਿ ਉਡਾਰੂ ਹੱਦਾਂ ਦੀ ਬੰਦਸ਼ 'ਚ ਭਾਰਤ ਵੱਲੋਂ ਇਸੇ ਤਰ੍ਹਾਂ ਇਹ ਬੰਦ ਕੀਤਾ ਗਿਆ, ਪਾਕਿਸਤਾਨ ਕਹਿੰਦਾ ਅਸੀਂ ਵੀ ਕਰ ਦਿੱਤਾ। ਸੋ ਇਹ ਮਹੀਨੇ ਲਈ ਉਡਾਰੂ ਹੱਦਾਂ ਨੇ ਜਿਹੜੀਆਂ ਬੰਦ ਕੀਤੀਆਂ ਜਾਂਦੀਆਂ। ਸੋ ਉਹਦੇ 'ਚ 1 ਮਹੀਨੇ ਦਾ ਹੋਰ ਪਾਕਿਸਤਾਨ ਨੇ ਵਾਅਦਾ ਕਰ ਦਿੱਤਾ ਜੀ ਮਸੂਦ ਬਾਦ ਨੇ ਅਗਲੀ ਖਬਰ ਲੈ, ਬਲੋਚਿਸਤਾਨ 'ਚ ਹੁਕਮਰਾਨ ਜਮਾਤ ਦੇ ਸੈਨੇਟਰ ਤੇ ਹਮਲਾ, ਚਮਨ 'ਚ ਆਪ ਮਾਰੂ ਧਾੜਾ ਤੇ ਬਲੋਚਿਸਤਾਨ ਦੀ ਸੂਬਾ ਸਰਕਾਰ ਕਹਿੰਦੀ ਹੈ ਕਿ ਗਵਾਚੇ ਤੇ ਅੱਤਗਰਦਾਂ ਨਾਲ ਰਲਣ ਵਾਲਿਆਂ ਲਈ ਇਤਲਾਹ ਦੇਣਾ ਜ਼ਰੂਰੀ ਹੈ, ਨਹੀਂ ਤੇ ਸਖਤ ਕਾਰਵਾਈ ਕੀਤੀ ਜਾਏਗੀ। ਬਲੋਚਿਸਤਾਨ ਚੋਂ ਰੋਜ਼ ਕੋਈ ਖਬਰ ਦਿਲ ਦਿਖਾਉਣ ਵਾਲੀ ਆਉਣ ਡਈ, ਕੋਈ ਚੰਗੀ ਖਬਰਾਂ ਸਾਹਮਣੇ ਨਹੀਂ ਆਉਣ ਡਈਆਂ। ਖੁਜ਼ਦਾਰ ਦਾ ਇਲਾਕਾ ਹੈ ਬਲੋਚਿਸਤਾਨ ਦਾ, ਜਿੱਥੇ ਮੁਸਲਿਮ ਲੀਗ ਨੂਨ ਜੋ ਕਿ ਫੈਡਰਲ ਦੇ ਵਿੱਚ ਔਰ ਪੰਜਾਬ 'ਚ ਹੁਕਮਰਾਨ ਜਮਾਤ ਹੈ, ਉਹਨਾਂ ਦੇ ਸੈਨੇਟਰ ਆਗਾ ਸ਼ਾਜ਼ੇਬ, ਉਹਨਾਂ ਦੇ ਘਰ ਦੇ ਉੱਤੇ ਪ੍ਰਵੀਨ ਦਸਤੀ ਬੰਬ ਦਾ ਹਮਲਾ ਕੀਤਾ ਗਿਆ। ਵਦੀ ਨਾਲ ਉਹ ਤੇ ਬਚ ਗਏ, ਪਰ ਉਹਨਾਂ ਦੇ 7 ਗਾਰਡ ਨੇ ਜਿਹੜੇ ਉਹ ਫੱਟਰ ਹੋ ਗਏ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਹੈ ਜਿਹੜੀ ਉਹ ਖਤਰੇ 'ਚ ਦੱਸੀ ਜਾ ਰਹੀ ਹੈ। ਦੂਸਰਾ ਮਾਮਲਾ ਹੋਇਆ ਹੈ ਚਮਨ ਬਾਰਡਰ ਤੇ, ਯਾਨੀ ਪਾਕਿਸਤਾਨ ਦਾ ਸੂਬਾ ਬਲੋਚਿਸਤਾਨ ਤੇ ਇਸ ਤੋਂ ਅੱਗੇ ਫਿਰ ਅਫਗਾਨਿਸਤਾਨ ਸ਼ੁਰੂ ਹੋ ਜਾਂਦਾ ਹੈ। ਸੋ ਚਮਨ ਬਾਰਡਰ ਹੈ ਜਿਹੜਾ, ਉਹਦੇ ਉੱਤੇ ਬੰਬ ਧਮਾਕਾ ਹੋਇਆ। ਆਪ ਮਾਰੂ ਧਾੜਾ ਜਿਹਦੀ ਤਸਦੀਕ ਕੀਤੀ ਗਈ ਹੈ, 5 ਲੋਕਾਂ ਦੇ ਮੌਤ ਦੀ ਇਤਲਾਹ ਦਿੱਤੀ ਗਈ ਹੈ ਔਰ ਨਾਲ ਹੀ ਪਾਕਿਸਤਾਨ ਔਰ ਅਫਗਾਨਿਸਤਾਨ ਵਾਲੀ ਸਰਹੱਦ ਜਿਹੜੀ ਬੰਦ ਕਰ ਦਿੱਤੀ ਗਈ ਹੈ। ਸੈਂਕੜਾਂ ਨਹੀਂ ਹਜ਼ਾਰਾਂ ਲੋਕ ਨੇ ਜਿਹੜੇ ਉਹ ਹੁਣ ਸਰਹੱਦ ਤੇ ਫਸ ਗਏ ਨੇ। ਇਹਨਾਂ 'ਚ ਉਹ ਵੀ ਅਫਗਾਨ ਮਹਾਜਰ ਨੇ ਜਿਨ੍ਹਾਂ ਨੂੰ ਪਾਕਿਸਤਾਨ ਤੋਂ ਕੱਢ ਦਿੱਤਾ ਸੀਗਾ, ਆਪਣਾ ਸਮਾਨ ਬੰਨ ਕੇ ਉੱਤੇ ਸਨ, ਗੱਡੀਆਂ ਲੱਦੀਆਂ ਰਹਿ ਗਈਆਂ ਨੇ। ਪੈਦਲ ਤੁਰ ਕੇ ਵੀ ਹੁਣ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਹ ਸਾਬ ਮਾਰੂ ਧਾੜੇ ਤੋਂ ਬਾਅਦ। ਤੇ ਰਹੀ ਗੱਲ ਆਖਰੀ ਤੁਹਾਡੀ ਕਿ ਬਲੋਚਿਸਤਾਨ ਦੀ ਸੂਬਾ ਸਰਕਾਰ ਨੇ ਕਿਹਾ ਕਿ ਐਸੇ ਲੋਕ ਜਿਨ੍ਹਾਂ ਦੇ ਬੱਚੇ ਜਵਾਨ ਜਾਂ ਘਰ ਵਾਲੇ ਨੇ ਜਿਹੜੇ ਉਹ ਜਾਂ ਤੇ ਗਵਾਚ ਜਾਂਦੇ ਨੇ ਜਾਂ ਅੱਤਗਰਦਾਂ ਨਾਲ ਰਲ ਕੇ ਰਲ ਜਾਂਦੇ ਨੇ ਔਰ ਫਿਰ ਮੁਲਕ ਦੁਸ਼ਮਣ ਕਾਰਵਾਈਆਂ ਦਾ ਹਿੱਸਾ ਬਣਦੇ ਨੇ, ਉਹ ਫੌਰੀ ਤੌਰ ਤੇ ਜਦੋਂ ਗਵਾਚੇ ਉਦੋਂ ਵੀ, ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਅੱਤਗਰਦਾਂ ਨਾਲ ਰਲ ਗਏ ਉਦੋਂ ਵੀ ਇਤਲਾਹ ਦੇਣ। ਅਦਰਵਾਈਜ਼ ਹੁਣ ਜਦੋਂ ਵੀ ਕੋਈ ਅੱਤਗਰਦ ਮਾਰਿਆ ਜਾਏਗਾ ਤੇ ਫਿਰ ਇਹ ਨਹੀਂ ਰੋਲਾ ਹੋਏਗਾ ਕਿ ਜੀ ਸਾਡਾ ਤਾਂ ਗਵਾਚਾ ਸੀਗਾ। ਹੁਣ ਘਰ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਏਗੀ, ਘਰ ਵਾਲਿਆਂ ਨੂੰ ਵੀ ਸਾਰਿਆਂ ਨੂੰ ਫੜਾਂਗੇ ਔਰ ਇਸ ਕਰਕੇ ਨਾ ਕਰਦਾ ਜੁਰਮ ਤੋਂ ਬਚਣ ਲਈ ਟਾਈਮੋ ਟਾਈਮ ਦੱਸ ਦਵੋ ਕਿ ਸਾਡਾ ਘਰ ਵਾਲਾ ਜਿਹੜਾ ਉਹ ਗਵਾਚ ਗਿਆ, ਸਾਡਾ ਧੀ ਪੋਤਾ ਜਿਹੜਾ ਜਾਂ ਸਾਡਾ ਪਿਆਲਾ ਉਹ ਘਰੋਂ ਚਲਾ ਗਿਆ ਆ, ਗਵਾਚ ਗਿਆ ਜਾਂ ਅੱਤਗਰਦਾਂ ਨਾਲ ਰਲ ਗਿਆ, ਸਾਨੂੰ ਨਹੀਂ ਪਤਾ। ਇਤਲਾਹ ਜ਼ਰੂਰ ਦਵੋ। ਇਤਲਾਹ ਨਾ ਦੇਣ ਦੇ ਸੂਰਤ 'ਚ ਜੇ ਤੁਹਾਡਾ ਕੋਈ ਅੱਤਗਰਦ ਨਿਕਲਦਾ ਹੈ, ਮਾਰਿਆ ਜਾਂਦਾ ਹੈ, ਤੇ ਫਿਰ ਉਹਦੇ ਮਾਰੇ ਜਾਣ ਤੋਂ ਬਾਅਦ ਤੁਹਾਡੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਮੇਰਾ ਖਿਆਲ ਹੈ ਕਿ ਕੰਮ ਤੇ ਸਖਤ ਹੈ ਪ੍ਰਵੀਨ, ਲੇਕਿਨ ਬਲੋਚਿਸਤਾਨ ਸਰਕਾਰ ਨੂੰ ਇਹ ਕੋੜਾ ਘੁੱਟ ਬਹੁਤ ਪਹਿਲਾਂ ਭਰ ਲੈਣਾ ਚਾਹੀਦਾ ਸੀਗਾ ਤੇ ਅੱਜ ਇਹਨਾਂ ਲਹੂ ਨਾ ਡੁੱਲਦਾ। ਜੀ ਬਿਲਕੁਲ। ਮਸੂਦ ਬਾਦ ਨੇ ਅਗਲੀ ਖਬਰ ਲੈ, ਪਾਕਿਸਤਾਨ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਨ ਵਾਲੇ 221 ਬੰਦੇ ਗ੍ਰਿਫਤਾਰ ਹੋ ਗਏ। ਜੀ ਬਿਲਕੁਲ, ਇਹ ਜੀ ਵੱਡੀ ਕਾਰਵਾਈ ਹੋਈ ਹੈ ਔਰ ਇੰਨੇ ਲੋਕ ਇਕੱਠੇ ਨੇ ਜਿਹੜੇ ਉਹ ਪਹਿਲਾਂ ਕਦੀ ਨਹੀਂ ਸੀ ਹੋਏ। ਸਭ ਤੋਂ ਵੱਡੀ ਕਾਰਵਾਈ ਤੇ ਹੋਈ ਬਲੋਚਿਸਤਾਨ ਦੇ ਇਲਾਕੇ ਗਵਾਦਰ 'ਚ।
ਗਵਾਦਰ ਪੋਰਟ, ਔਰ ਦੂਸਰਾ ਬਲੋਚਿਸਤਾਨ ਦਾ ਇਲਾਕਾ ਜਿਵਾਣੀ, ਉੱਥੇ ਹੋਈ ਹੈ। ਇੱਥੋਂ ਇਹ ਕੀ ਕਰਦੇ ਸੀ, ਨਿੱਕੀਆਂ ਬੇੜੀਆਂ 'ਚ ਬਹਿੰਦੇ ਸਨ ਬਾਨੇ ਦੇ ਨਾਲ। ਉਸ ਤੋਂ ਬਾਅਦ ਇਹ UAE ਅਰਬ ਮੁਲਕਾਂ ਜਾਂਦੇ ਸਨ, ਉੱਥੋਂ ਅੱਗੇ ਪਿੱਛੇ ਹੋ ਜਾਂਦੇ ਸਨ। ਇਹਨਾਂ ਦੇ ਇੱਕ ਕੁਛ ਤੇ ਨਜਾਇਜ਼ ਸਨ, ਜਿਨ੍ਹਾਂ ਕੋਲ ਵੀਜ਼ੇ ਹੀ ਹੈ ਨਹੀਂ ਸੀਗੇ, ਡੰਕੀ ਸੀਗੀ ਜਿਹੜੀ ਲਾ ਕੇ ਜਾਂਦੇ ਸਮੁੰਦਰੀ ਰਾਹ। ਦੂਜਾ ਤਰੀਕਾ ਕੀ ਸੀਗਾ ਕਿ ਇਹ ਲੈਂਦੇ ਸਨ ਸਾਊਦੀ ਅਰਬ ਦਾ ਵੀਜ਼ਾ ਉਮਰੇ ਦਾ, ਕਿ ਅਸੀਂ ਉਮਰਾ ਕਰਨ ਚੱਲੇ ਆ ਜੀ। ਉਮਰੇ ਦੇ ਬਹਾਨੇ ਇਹ ਤੋਂ ਆ ਕੇ ਕਿ ਜੀ ਅਸੀਂ ਇੱਥੋਂ ਜਾਣਾ ਹੈ ਤੇ UAE ਤੋਂ ਅਸੀਂ ਬਹਿਣਾ ਹੈ। ਇਹ ਸਾਰੇ ਦੇ ਸਾਰੇ ਫੜੇ ਗਏ। ਇਹ FIA ਨੇ, ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਹੈ ਜਿਹੜੀ, ਉਹਨੇ ਗ੍ਰਿਫਤਾਰੀ ਕੀਤੀ। ਗਵਾਦਰ ਤੋਂ 22 ਬੰਦੇ ਫੜੇ, 29 ਜਿਵਾਣੀ ਤੋਂ ਫੜੇ, ਫਿਰ ਇੱਕ ਕਾਰਵਾਈ ਕਰਕੇ ਇਹਨਾਂ ਨੇ 56 ਬੰਦੇ ਫੜੇ, ਫਿਰ ਇੱਕ ਕਾਰਵਾਈ ਕੀਤੀ 13 ਫੜੇ, ਫਿਰ 14 ਫੜੇ, ਫਿਰ 9 ਫੜੇ, ਫਿਰ 5 ਫੜੇ। ਇਹਨਾਂ ਦੇ ਵਿੱਚ ਸਿਰਫ ਪਾਕਿਸਤਾਨੀ ਨਹੀਂ ਗਏ ਹੈ, ਇਹਨਾਂ ਦੇ ਵਿੱਚ ਅਫਗਾਨ ਸ਼ਹਿਰੀ ਵੀ ਨੇ, ਈਰਾਨੀ ਸ਼ਹਿਰੀ ਵੀ ਨੇ। ਇਹਨਾਂ ਸਾਰਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਹ ਤਸਦੀਕ ਕੀਤੀ ਜਾ ਰਹੀ ਹੈ ਕਿ ਗ੍ਰਿਫਤਾਰ ਹੋਣ ਵਾਲੇ ਇਹਨਾਂ ਲੋਕਾਂ ਦਾ ਤਾਲੁਕ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਫੈਸਲਾਬਾਦ, ਮੁਲਤਾਨ, ਵਜ਼ੀਰਾਬਾਦ ਦੇ ਨਾਲ ਆ, ਖੈਬਰ ਪਖਤੂਨਖਵਾ ਦੇ ਜ਼ਿਲ੍ਹੇ ਬੰਨੂ ਦੇ ਨਾਲ ਆ, ਸਿੰਧ ਦੇ ਜ਼ਿਲ੍ਹੇ ਕਰਾਚੀ ਦੇ ਨਾਲ ਆ, ਔਰ ਇਸ ਤੋਂ ਅੱਡ KPK ਦੇ ਮਾਲਾਕੰਡ, ਦੀਰ ਤੇ ਮਦਰਾਨ ਜ਼ਿਲ੍ਹਿਆਂ ਦੇ ਨਾਲ ਆ। ਬਲੋਚਿਸਤਾਨ ਜ਼ੋਨ ਦੇ ਲੋਕ ਨੇ, ਗੁਜਰਾਂਵਾਲੇ ਤੋਂ ਨੇ। ਸੋ ਇਹ ਵੱਡੀ ਕਾਰਵਾਈ ਹੈ ਜਿਹੜੀ ਇਹ ਹੋਈ ਹੈ। ਸਿਰਫ ਇੱਥੇ ਹੀ ਨਹੀਂ ਗੀ, ਬਲਕਿ ਅਡਵਾਡ 에ਅਰਪੋਰਟ, ਪਿਸ਼ਾਵਰ 에ਅਰਪੋਰਟ ਤੋਂ 16 ਲੋਕ ਨੇ ਜਿਹੜੇ ਉਮਰਾ ਕਰਨ ਜਾ ਰਹੇ ਸਨ। ਜਦੋਂ ਵੇਖਿਆ ਤੇ ਇੱਕੋ ਬੰਦੇ ਨੇ ਉਹਨਾਂ ਦੇ ਵੀਜ਼ੇ ਵੂਜ਼ੇ ਲਵਾਏ। ਜਦੋਂ ਉਹਨਾਂ ਥੱਲੇ ਲਾਇਆ ਤੇ ਉਹਨਾਂ ਆਖਿਆ ਜੀ ਅਸੀਂ ਤੇ, ਇੱਕ ਬੰਦੇ ਨੇ 35 ਲੱਖ ਰੁਪਈਆ ਦਿੱਤਾ, ਸਾਨੂੰ ਤੇ ਨੌਕਰੀ ਦਾ ਬਹਾਨਾ ਹੈ, ਆਖਿਆ ਕਿ ਉਮਰੇ ਵੀਜ਼ੇ ਤੇ ਜਾਓ, ਅੱਗੇ ਤੁਹਾਨੂੰ ਨੌਕਰੀ ਲੱਭ ਜਾਏਗੀ। ਇਹ ਕੰਮ ਹੋਇਆ। ਇਸ ਤਰ੍ਹਾਂ ਹੀ ਇੱਕ ਏਜੰਟ ਹੈ ਜਿਹੜਾ, ਉਹ ਵੀ ਗ੍ਰਿਫਤਾਰ ਹੋਇਆ, ਔਰ ਉਹ ਆਪ ਅਫਗਾਨੀ ਸ਼ਹਿਰੀ ਹੈ। ਸਮਗਲਰਾਂ ਦੇ ਨੰਬਰ ਨੇ ਜਿਹੜੇ ਉਹਦੇ ਮੋਬਾਈਲ ਚੋਂ ਲੰਘੇ ਨੇ। ਤੇ ਇਹ ਨਾਲ ਹੀ ਇਹ ਲੀਬੀਆ ਦਾ ਰਾਹ ਤੇ ਇਹ ਗਵਾਦਰ ਔਰ ਜਿਵਾਣੀ ਦੇ ਰਾਹ, ਇਹ ਦੋ ਰਾਹ ਨੇ। ਜਦੋਂ ਤੋਂ 에ਅਰਪੋਰਟਾਂ ਤੇ ਪਾਕਿਸਤਾਨੀ ਸਰਕਾਰ ਨੇ ਸਖਤੀ ਕੀਤੀ ਹੈ ਨਾ, ਹੁਣ ਤੇ ਜਹਾਜ਼ 'ਚ ਬੈਠਾ ਬੰਦਾ ਜਿਹੜਾ ਉਹਨੂੰ ਆਫਲੋਡ ਕਰ ਲੈਂਦੇ ਨੇ। ਕਲੀਅਰੈਂਸ ਹੋਈ ਹੈ, ਸਭ ਕੁਝ ਬੈਗ ਫੋਲਦੇ ਨੇ, ਹਾਂ ਵੀ ਤੂੰ ਤੇ ਚੱਲਾਂ ਹਫ਼ਤੇ ਲਈ, ਤੇ ਇਹ ਕੱਪੜੇ ਇੰਨੇ ਕਿੱਧਰ ਲਈ ਜਾਣ ਡੇ, ਇਹ ਭਾਂਡੇ। ਇਹ ਹੁਣ ਮਾਮਲੇ ਬਣੇ ਪਏ ਨੇ ਕਿ ਪਾਕਿਸਤਾਨ 'ਚ ਲੋਕ ਸਟੂਡੈਂਟ ਵੀਜ਼ੇ ਤੇ ਜਾਣ ਡੇ ਨੇ, ਉਹਨਾਂ ਨੂੰ ਲਾ ਦਿੱਤਾ ਗਿਆ। ਨੌਕਰੀ ਕਿਸੇ ਦੀ ਹੋਈ ਹੈ, ਉਹਦੇ ਕੋਲ ਸਾਰੇ ਡਾਕੂਮੈਂਟਸ ਲੀਗਲ ਪੂਰੇ ਨੇ, ਇਹਦੇ ਬਾਵਜੂਦ ਉਹਨੂੰ ਜਹਾਜ਼ ਤੇ ਨਹੀਂ ਚੜਨ ਦਿੱਤਾ ਜਾ ਰਿਹਾ। ਲੋਕ ਅਦਾਲਤਾਂ 'ਚ ਜਾ ਰਹੇ ਨੇ ਤੇ ਨਾਲ ਹੀ ਇਸ ਮੁਲਕ ਛੱਡਣ ਦੇ ਵਾਸਤੇ ਨਸ ਭੱਜ ਕਰਨ ਵਾਲੇ ਨੇ ਜਿਹੜੇ, ਜਾਂ ਨਜਾਇਜ਼ ਰਾਹਾਂ ਨੂੰ ਇਖਤਿਆਰ ਕਰਨ ਵਾਲੇ ਨੇ, ਉਹਨਾਂ ਦੀ ਇਹ ਗ੍ਰਿਫਤਾਰੀ ਹੋਈ ਹੈ। ਇਹ ਜੀ ਪਿਛਲੇ ਦਿਨਾਂ ਦੇ ਵਿੱਚ ਹੁਣ ਤੱਕ ਹੋਣ ਵਾਲੀ ਸਭ ਤੋਂ ਵੱਡੀ ਕਾਰਵਾਈ ਗਿਣੀ ਜਾ ਰਹੀ ਹੈ ਕਿ 24 ਘੰਟਿਆਂ 'ਚ 221 ਲੋਕ ਨੇ ਜਿਹੜੇ ਉਹ ਅਡਵਾਡ 에ਅਰਪੋਰਟਸ ਤੋਂ, ਜਿਵਾਣੀ ਤੋਂ, ਗਵਾਦਰ ਤੋਂ ਗ੍ਰਿਫਤਾਰ ਹੋਏ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀ ਦੀ ਹੁੰਦੀ ਹੈ ਜੀ, ਸਾਡੀਆਂ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਯਾਨੀ ਪੰਜਾਬੀ ਰੇਡੀਓ USA ਤੇ Facebook, YouTube, TikTok, Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਹਫ਼ਤੇ 'ਚ 5 ਦਿਨ ਇਹ ਖਬਰਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਇਸ ਕਰਕੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਔਰ ਅਪਡੇਟਸ ਨੇ ਜਿਹੜੀਆਂ ਉਹਨਾਂ ਤੋਂ ਜਾਣੂ ਰਹੋ। ਜੇ ਇਹਨਾਂ ਖਬਰਾਂ ਨੂੰ ਜਿਹੜੀਆਂ ਹਫ਼ਤੇ 'ਚ 5 ਦਿਨ ਆਉਂਦੀਆਂ, ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082 2725200। ਲਓ ਜੀ, ਅਪਡੇਟ ਪਾਕਿਸਤਾਨ 'ਚ ਹੁਣ ਸਾਨੂੰ ਤੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।